ਉਹ ਅਸੀਂ ਡਰੋਪ ਕਰਨ ਜਾ ਰਹੇ ਹੈਗੇ ਆ। ਸੋ ਜਨਵਰੀ ਮਹੀਨੇ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਪਾਵਲ ਨੂੰ ਰਿਪਲੇਸ ਕਰਨ ਦੇ ਲਈ ਕੈਬਨ ਵਾਸ਼ ਦਾ ਨਾਂ ਜਿਹੜਾ ਆ ਉਹ ਮੈਂਸ਼ਨ ਕੀਤਾ ਸੀ। ਟੌਮ ਟਿਲਰਸ ਨਾਰਥ ਕੈਰੋਲੀਨਾ ਦੇ ਰਿਪਬਲਿਕਨ ਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਵਾਸ਼ ਦਾ ਜਿਹੜਾ ਆ ਅਪੋਜ਼ ਕਰਾਂਗੇ ਅੰਟਿਲ ਦਾ ਇਨਵੈਸਟੀਗੇਸ਼ਨ ਵਾਜ਼ ਰਿਜ਼ੋਲਵ। ਤੇ ਹੁਣ ਦੇਖਦੇ ਆ ਰਿਪਬਲਿਕਨਸ ਨੇ ਪ੍ਰੇਜ਼ ਕੀਤਾ ਹੈ ਵਾਰਸ਼ ਨੂੰ ਟਿਊਜ਼ਡੇ ਦੀ ਹੀਅਰਿੰਗ ਦੇ ਵਿੱਚ। ਸੋ ਡੈਮੋਕ੍ਰੇਟਸ ਕੁਐਸਚਨ ਕਰ ਰਹੇ ਆ ਵੀ ਉਹਦੀ ਜਿਹੜੀ ਇੰਡੀਪੈਂਡੈਂਸ ਆ ਉਹ ਟਰੰਪ ਤੋਂ ਬਾਅਦ ਕਿੰਨੀ ਕੁ ਹੋਊਗੀ, ਕਿ ਉਹ ਟਰੰਪ ਉਹਨਾਂ ਦੇ ਨਾਲ ਹੀ ਜੋ ਕਹੋਗੇ ਉਹੀ ਮੰਨਣਗੇ। ਸੋ ਇਨਵੈਸਟੀਗੇਸ਼ਨ ਜੋ ਕੀਤੀ ਗਈ ਸੀ ਜਰੋਮ ਪਾਵਲ ਉਹਨਾਂ ਦੇ ਅਗੇਂਸਟ $2.5 ਬਿਲੀਅਨ ਦੀ ਵੀ ਉਹ ਬਿਲਡਿੰਗ ਬਣਾ ਰਹੇ ਹੈਗੇ ਆ ਤੇ ਉਹਦਾ ਐਕਚੁਅਲ ਕਾਸਟ ਹੋਣਾ ਸੀ 1.9 ਬਿਲੀਅਨ, ਪਰ ਉਹ ਨਿਕਲਿਆ ਉਹ ਚੋਂ ਕੁਛ ਨਹੀਂ, ਕਿਉਂਕਿ ਜਰੋਮ ਪਾਵਲ ਉਹਨਾਂ ਨੇ ਇਹ ਕਿਹਾ ਵੀ ਸਿਰਫ ਜਿਹੜੀ ਇਹ ਪ੍ਰੋਬ ਸੀਗੀ ਇੰਟੀਮੀਡੇਟ ਕਰਨ ਦੇ ਲਈ ਸੀ ਉਹਨਾਂ ਨੂੰ, ਤਾਂ ਕਿ ਜਿਹੜੀਆਂ ਉਹ ਇੰਟਰਸਟ ਰੇਟ ਨੂੰ ਘਟਾ ਦੇਣ। ਪਰ ਕਹਿੰਦੇ ਵੀ ਅੱਜ ਦੀ ਡੇਟ ਦੇ ਵਿੱਚ ਇਨਫਲੇਸ਼ਨ ਸਟਿਲ ਹਾਈ ਹੈਗੀ ਆ, ਗੈਸ ਪ੍ਰਾਈਸਸ ਉੱਪਰ ਜਾ ਰਹੀਆਂ ਹੈਗੀਆਂ ਤੇ ਲੱਗਦਾ ਨਹੀਂ ਵੀ ਜਿਹੜਾ ਇੰਟਰਸਟ ਰੇਟ ਆ ਉਹ ਘਟੂਗਾ। ਜੀ, ਅਗਲੀ ਜਿਹੜੀ ਅਸੀਂ ਦੀ ਗੱਲ ਕਰਦੇ ਜਾਈਏ, ਹੁਣੇ ਕੁਛ ਮਿੰਟ ਪਹਿਲਾਂ ਖਬਰ ਆ ਰਹੀ ਆ ਵੀ ਈਰਾਨ ਦਾ ਜਿਹੜਾ ਫੋਰਨ ਮਿਨਿਸਟਰ ਅਬਾਸ ਅਰਗਾਚੀ ਉਹ ਇਸਲਾਮਾਬਾਦ ਦੇ ਵਿੱਚ ਪਹੁੰਚੇ ਆ। ਉਧਰ USA ਕਹਿ ਰਿਹਾ ਵੀ ਉਹਨਾਂ ਦਾ ਜਿਹੜਾ ਐਨਵੋਏ ਆ ਜਿਸ ਦੇ ਵਿੱਚ ਜੈਰਡ ਕੁਸ਼ਨਰ ਟਰੰਪ ਦਾ ਜਵਾਈ ਤੇ ਜਿਹੜਾ ਸਟੀਵ ਵਿਟਕੌਫ ਆ ਉਹ ਵੀ ਹੁਣ ਪਾਕਿਸਤਾਨ ਨੂੰ ਜਾਣਗੇ। ਕਹਿੰਦੇ ਵੀ ਸ਼ਨੀਚਰਵਾਰ ਨੂੰ ਉੱਥੇ ਗੱਲਬਾਤ ਇਹਨਾਂ ਦੇ ਵਿਚਾਲੇ ਹੋ ਸਕਦੀ ਆ। ਸੋ ਅਚਨਚੇਤੇ ਈਰਾਨ ਦੇ ਫੋਰਨ ਮਿਨਿਸਟਰ ਦਾ ਜਿਹੜਾ ਉੱਥੇ ਪਹੁੰਚਣਾ ਇਹ ਸੰਕੇਤ ਸ਼ੁਭ ਸੰਕੇਤ ਦੇ ਤੌਰ ਤੇ ਉੱਤੇ ਆਪਾਂ ਦੇਖ ਸਕਦੇ ਵੀ ਗੱਲਬਾਤ ਦੇ ਲਈ ਦੋਨੋਂ ਮੁਲਕ ਜਿਹੜੇ ਰਾਜੀ ਹੋ ਰਹੇ ਹੈਗੇ ਨੇ। ਸੋ ਪਰ ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਨੇ ਇਹ ਦਾਅਵਾ ਕੀਤਾ, ਕਹਿੰਦੇ ਆ ਵੀ ਅਸੀਂ ਜੀ ਗੱਲਬਾਤ ਤਾਂ ਨਹੀਂ ਜਿਹੜੀ ਸਿੱਧੀ ਉਹਨਾਂ ਦੇ ਨਾਲ ਕਰਨੀ, ਅਸੀਂ ਆਪਣੀ ਜਿਹੜੀ ਗੱਲਬਾਤ ਆ ਉਹ ਪਾਕਿਸਤਾਨ ਵਾਲਿਆਂ ਨੂੰ ਦੱਸਾਂਗੇ ਅਤੇ ਉਹ ਅੱਗੇ ਫਿਰ ਅਮਰੀਕੀਆਂ ਨੂੰ ਜਿਹੜੀ ਉਹ ਗੱਲਬਾਤ ਆ ਉਹ ਦੱਸ ਦੇਣਗੇ। ਇਸਲਾਮਾਬਾਦ ਦੇ ਵਿੱਚੋਂ ਜਿਹੜੇ ਪਾਕਿਸਤਾਨੀ ਮੀਡੀਏਟਰ ਆ ਉਹ ਕਹਿ ਰਹੇ ਆ ਵੀ ਉਹ ਕੌਸ਼ੀਅਸਲੀ ਆਪਟਿਮਿਸਟਿਕ ਹੈਗੇ ਨੇ ਈਰਾਨ ਤੇ US ਦੀ ਗੱਲਬਾਤ ਨੂੰ ਜਿਹੜਾ ਉਹ ਲੈ ਕੇ। ਪਾਕਿਸਤਾਨ ਦੀ ਕੈਪੀਟਲ ਦੇ ਵਿੱਚ ਕਹਿੰਦੇ ਵੀ ਉਹ 3 ਮੁਲਕਾਂ ਦੇ ਦੌਰੇ ਦਰਮਿਆਨ ਉਹ ਉੱਥੇ ਪਹੁੰਚੇ ਹੋਏ ਨੇ ਈਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਗਾਚੀ। ਤੇ ਇਧਰੋਂ ਅਮਰੀਕਾ ਵਾਲਿਆਂ ਨੇ ਵਾਈਟ ਹਾਊਸ ਨੇ ਜਿਹੜੇ ਆਪਣੇ ਸਟੀਵ ਵਿਟਕੌਫ ਤੇ ਜੈਰਡ ਕੁਸ਼ਨਰ ਨੂੰ ਵੀ ਜਹਾਜ਼ ਤੇ ਬਾਤਾ, ਕਹਿੰਦੇ ਵੀ ਜਾਓ ਤੇ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰੋ। ਸੋ ਹੋਪਫੁਲੀ ਕੋਈ ਗੱਲਬਾਤ ਆਪਸ ਦੇ ਵਿੱਚ ਹੋਵੇ ਤੇ ਕਿਸੇ ਮਸਲੇ ਨੂੰ ਸੁਲਝਾਇਆ ਜਿਹੜਾ ਉਹ ਜਾ ਸਕੇ, ਖਾਸ ਕਰਕੇ ਜਿਹੜਾ ਸਟ੍ਰੇਟ ਆਫ ਹਾਰਮੁਜ਼ ਆ ਉਸ ਦਾ ਜੋ ਮਸਲਾ ਇਸ ਟਾਈਮ ਬਣਿਆ ਪਿਆ ਆ। ਉਧਰ ਈਰਾਨ ਦੇ ਡਿਫੈਂਸ ਮਿਨਿਸਟਰ ਨੇ ਜਿੱਥੇ ਇਹ ਗੱਲਬਾਤ ਹੋ ਰਹੀ ਆ ਇਜ਼ਰਾਈਲ ਕਾਟਸ ਜਿਸ ਦਾ ਨਾਮ ਆ, ਉਹਨੇ ਟਰੰਪ ਵਾਲੀ ਧਮਕੀ ਦੁਹਰਾਈ ਆ। ਉਹਨਾਂ ਨੇ ਕਿਹਾ ਵੀ ਅਸੀਂ ਈਰਾਨ ਨੂੰ ਸਟੋਨ ਏਜ ਦੇ ਵਿੱਚ ਜਿਹੜੀ ਉਹ ਵਾਪਸ ਘੱਲ ਦੇਵਾਂਗੇ। ਸੋ ਦੇਖਦੇ ਆ, ਕਹਿੰਦੇ ਵੀ ਜਿਹੜੀ ਰਿਚ ਸਿਵਲਾਈਜੇਸ਼ਨ ਈਰਾਨ ਜਿਹੜੀ ਉਹ ਬਣੀ ਸੀ ਜਿਸ ਤੋਂ ਪਹਿਲਾਂ ਇਜ਼ਰਾਈਲ ਤੇ ਅਜੇ ਅਮਰੀਕਾ ਵੀ ਐਗਜ਼ਿਸਟ ਨਹੀਂ ਸੀ ਕਰਦਾ, ਉਦੋਂ ਦਾ ਈਰਾਨ ਕਹਿੰਦੇ ਵੀ ਇਹ ਹੈਗਾ ਆ ਉੱਦਾਂ। ਤੇ ਪਰ ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਨੇ ਇੱਕ ਵਾਰੀ ਫੇਰ ਧਮਕੀ ਦਿੱਤੀ ਆ ਵੀ ਉਹ ਈਰਾਨ ਨੂੰ ਸਟੋਨ ਏਜ ਦੇ ਵਿੱਚ ਰਿਟਰਨ ਕਰ ਦੇਣਗੇ। ਕਈ ਬਿਜ਼ਨਸ ਜਿਹੜੇ ਆ ਉਹ $4 ਮਿਲੀਅਨ ਤੱਕ ਪੇ ਕਰ ਰਹੇ ਆ ਪਨਾਮਾ ਕਨਾਲ ਦੇ ਥਰੂ ਜਾਣ ਦੇ ਲਈ ਇਨ ਪਲੇਸ ਆਫ ਸਟੇਟ ਆਫ ਹਾਰਮਸ। ਸੋ ਇਹ ਬਹੁਤ ਵੱਡਾ ਅਮਾਊਂਟ ਹੈਗਾ ਆ। ਸੋ ਕਹਿੰਦੇ ਵੀ ਪੈਸੇ ਜਿਹੜਾ ਆ ਵਾਟਰਵੇਜ਼ ਯੂਜ਼ਲੀ ਫਲੈਟ ਰੇਟ ਹੁੰਦੀ ਹੈਗੀ ਰਿਜ਼ਰਵੇਸ਼ਨ ਥਰੂ, ਪਰ ਕੰਪਨੀ ਜਿਹੜੀਆਂ ਆ ਵਿਦਆਊਟ ਰਿਜ਼ਰਵੇਸ਼ਨ ਕ੍ਰਾਸ ਕਰ ਰਹੀਆਂ ਹੈਗੀਆਂ ਐਡੀਸ਼ਨਲ ਫੀਸ ਨੂੰ ਪੇ ਕਰਕੇ, ਜਿਹਦੀ ਅਲਟੀਮੇਟਲੀ ਕਾਸਟ ਲੋਕਾਂ ਦੇ ਉੱਤੇ ਪਊਗੀ। ਦੂਸਰੇ ਪਾਸੇ US ਨੇ $344 ਮਿਲੀਅਨ ਦੀ ਕ੍ਰਿਪਟੋ ਕਰੰਸੀ ਜੋ ਈਰਾਨ ਦੀ ਆ ਉਹਨੂੰ ਫਰੀਜ਼ ਕਰ ਦਿੱਤਾ ਹੈਗਾ ਆ। ਜੋ ਆਪਣੇ ਟ੍ਰੇਜਰੀ ਸੈਕਟਰੀ ਸਕਾਟ ਬਸੈਂਟ ਹੈਗੇ ਆ, ਉਹਨਾਂ ਨੇ ਅੱਜ ਅਨਾਉਂਸ ਕੀਤਾ ਵੀ $344 ਮਿਲੀਅਨ ਦੀ ਕ੍ਰਿਪਟੋ ਕਰੰਸੀ ਜਿਹਦੇ ਲਿੰਕ ਈਰਾਨ ਦੇ ਨਾਲ ਸੀ ਉਹ ਅਸੀਂ ਇੱਕ ਤਰ੍ਹਾਂ ਦੇ ਨਾਲ ਫਰੀਜ਼ ਕਰ ਦਿੱਤੇ ਹੈਗੇ ਆ। ਸੋ 8 ਵੀਕਾਂ ਦੇ ਵਿੱਚ ਈਰਾਨ ਦੀ ਜਿਹੜੀ ਕਿਸੇ ਤਰ੍ਹਾਂ ਦੀ ਈਰਾਨ ਦੀ ਇਕੋਨਮੀ ਦੇ ਉੱਤੇ ਕਹਿੰਦੇ ਕੋਈ ਅਸਰ ਨਹੀਂ ਪਿਆ। US ਦੇ ਇੰਨੇ ਜਿਹੜੇ ਜ਼ੋਰ ਜੋ ਚੱਲ ਰਿਹਾ ਹੈਗਾ ਉਹਦੇ ਅਗੇਂਸਟ ਵੀ। ਸੋ ਈਰਾਨ ਜੋ ਆ ਉਹ ਕਹਿੰਦੇ ਆ ਵੀ ਆਫਰ ਕਰੂਗਾ US ਨੂੰ, ਤੇ ਇਹ ਟਰੰਪ ਉਹਨਾਂ ਨੇ ਵੀ ਇਹ ਕਿਹਾ। ਸੋ ਦੇਖਦੇ ਕੀ ਆਫਰ ਕਰੂਗਾ। ਸੋ ਸਾਹਮਣੇ ਗੱਲਬਾਤ ਹੁੰਦੀ ਆ ਜਾਂ ਨਹੀਂ ਹੁੰਦੀ, ਪਰ ਅਮਰੀਕਾ ਤੋਂ ਵੀ
ਤੇ ਈਰਾਨ ਤੋਂ ਵੀ ਜਿਹੜੇ ਲੀਡਰਸ ਆ ਉੱਥੇ ਪਹੁੰਚ ਚੁੱਕੇ ਹੈਗੇ। ਜੀ, ਯੂਨੀਵਰਸਿਟੀ ਆਫ ਸਾਊਥ ਫਲੋਰੀਡਾ ਦੇ ਜਿਹੜੇ ਡਾਕਟਰਲ ਸਟੂਡੈਂਟ ਲਾਪਤਾ ਸੀਗੇ 2, ਉਹਨਾਂ ਦੇ ਵਿੱਚੋਂ ਕਹਿੰਦੇ ਇੱਕ ਦੀ ਲਾਸ਼ ਮਿਲੀ ਹੈਗੀ ਆ। ਤੇ ਇੱਕ ਦਾ ਜੇ ਪਤਾ ਨਹੀਂ ਆ, ਪਰ ਕਹਿੰਦੇ ਵੀ ਜਿਹੜਾ ਰੂਮਮੇਟ ਆ ਉਸ ਨੂੰ ਸਸਪੈਕਟ ਦੇ ਤੌਰ ਦੇ ਉੱਤੇ ਨਾਮਜ਼ਦ ਕੀਤਾ ਗਿਆ ਆ। 2 ਬੰਗਲਾਦੇਸ਼ੀ ਡਾਕਟਰ ਜਿਹੜੇ ਸਟੂਡੈਂਟ ਜ਼ਮੀਲ ਲਿਮੋਨ ਤੇ ਨਹੀਦਾ ਬ੍ਰਿਸਟੀ, ਇਹ ਕਹਿੰਦੇ ਵੀ ਪਿਛਲੇ ਹਫਤੇ ਦੇ ਮਿਸਿੰਗ ਨੇ। ਲਿਮੋਨ ਦੇ ਜਿਹੜਾ ਬਾਡੀ ਆ, ਲਾਸ਼ ਆ, ਉਹ ਕਹਿੰਦੇ ਵੀ ਅੱਜ ਹਾਵਰਡ ਫਰੈਂਕਲੈਂਡ ਬ੍ਰਿਜ ਤੋਂ ਜਿਹੜੀ ਮਿਲੀ ਆ। ਜਿਹੜਾ ਬ੍ਰਿਸਟੀ ਆ ਉਹ ਅਜੇ ਵੀ ਲਾਪਤਾ ਹੀ ਦੱਸਿਆ ਜਿਹੜਾ ਜਾ ਰਿਹਾ ਆ। ਉੱਥੋਂ ਦੇ ਕਾਊਂਟੀ ਦੇ ਜਿਹੜੇ ਸ਼ੈਰਿਫ ਚੈਡ ਕੋਰਿੰਸਟਰ, ਉਹਨਾਂ ਨੇ ਕਿਹਾ ਵੀ ਇਹ ਬੜਾ ਡਿਸਟਰਬਿੰਗ ਕੇਸ ਜਿਹੜਾ ਉਹ ਸਾਹਮਣੇ ਆਇਆ, ਜਿਸ ਦੇ ਨਾਲ ਸਾਡੀ ਜਿਹੜੀ ਸਾਰੀ ਕਮਿਊਨਿਟੀ ਤੇ ਜਿਹੜੇ ਲੋਕ ਇਹਨਾਂ ਦੇ ਨਾਲ ਸਿੱਧੇ ਇੰਪੈਕਟ ਹੋਏ ਹੈਗੇ ਆ। ਲਿਮੋਨ ਰੂਮਮੇਟ ਹਿਸ਼ਾਮ, ਉਸ ਨੂੰ ਕਹਿੰਦੇ ਵੀ ਗ੍ਰਿਫਤਾਰ ਅੱਜ ਕਰ ਲਿਆ ਗਿਆ ਲਾ ਐਨਫੋਰਸਮੈਂਟ ਦੇ ਦੁਆਰਾ, ਜਦ ਡੋਮੈਸਟਿਕ ਵਾਇਲੈਂਸ ਇਨਸੀਡੈਂਟ ਰਿਪੋਰਟ ਕੀਤਾ ਗਿਆ ਆ। ਹਿਸ਼ਾਮ 26 ਸਾਲਾਂ ਦਾ, ਇਹ ਵੀ ਸਾਬਕਾ ਯੂਨੀਵਰਸਿਟੀ ਆਫ ਸਾਊਥ ਫਲੋਰੀਡਾ ਦਾ ਸਟੂਡੈਂਟ ਆ। ਇਸ ਦੇ ਉੱਤੇ ਬੈਟਰੀ, ਫਾਲਸ ਇੰਪ੍ਰਿਜ਼ਨਮੈਂਟ, ਟੈਂਪਰਿੰਗ ਵਿਦ ਐਵੀਡੈਂਸ, ਫੇਲੀਅਰ ਟੂ ਰਿਪੋਰਟ ਡੈਥ, ਅਨਲਾਫੁਲ ਮੂਵਿੰਗ ਅ ਡੈਡ ਬਾਡੀ ਦੇ ਜਿਹੜੇ ਚਾਰਜਸ ਆ ਉਹ ਲਗਾਏ ਗਏ ਆ। ਲਿਮੋਨ ਤੇ ਬ੍ਰਿਸਟੀ ਦੋਨੋਂ ਹੀ 27 ਸਾਲ ਜਿਨ੍ਹਾਂ ਦੀ ਉਮਰ ਆ, ਇਹ ਅਪ੍ਰੈਲ 17 ਤੋਂ ਲਾਪਤਾ ਦੱਸੇ ਗਏ ਆ ਇੱਕ ਫੈਮਿਲੀ ਫਰੈਂਡ ਦੇ ਦੁਆਰਾ। ਅਖੀਰਲੀ ਵਾਰ ਇਹਨਾਂ ਨੂੰ ਕੈਂਪਸ ਦੇ ਉੱਤੇ ਹੀ ਦੇਖਿਆ ਜਿਹੜਾ ਹੋ ਗਿਆ ਸੀਗਾ। ਮੈਡੀਕਲ ਐਗਜ਼ਾਮੀਨਰ ਕਹਿੰਦੇ ਅਜੇ ਵੀ ਕੋਸ਼ਿਸ਼ ਕਰ ਰਹੇ ਆ ਪਤਾ ਲਾਉਣ ਦੇ ਲਈ ਵੀ ਕੀ ਕਾਰਨ ਹੋਏ ਆ, ਵੀ ਕਿੱਦਾਂ ਇਸ ਦੀ ਮੌਤ ਹੋਈ ਆ। ਤੇ ਕਹਿੰਦੇ ਆਟੋਪਸੀ ਦੇ ਰਿਜ਼ਲਟ ਵੀਕਐਂਡ ਦੇ ਉੱਤੇ ਜਿਹੜੇ ਸ਼ੇਅਰ ਕਿਤੇ ਜਿਹੜੇ ਹੋ ਜਾਣਗੇ। ਪਰਿਵਾਰ ਵਾਲੇ ਇਹ ਮ੍ਰਿਤਕ ਲੋਕਾਂ ਦੇ ਤੇ ਲਾਪਤਾ ਜਿਹੜੇ ਡਾਕਟਰਲ ਸਟੂਡੈਂਟ ਦੇ, ਉਹ ਇਸ ਟਾਈਮ ਬੜੇ ਡੈਸਪਰੇਟ ਨੇ ਵੀ ਸਾਨੂੰ ਇਸ ਦੇ ਵਿੱਚ ਕਿਸੇ ਤਰੀਕੇ ਦਾ ਉੱਤਰ ਮਿਲ ਸਕੇ। ਕਹਿੰਦੇ ਵੀ ਬੜੀ ਛੋਟੀ ਉਮਰ ਸੀ, ਬੜੇ ਜੋਇਫੁਲ ਸੀ ਤੇ ਰਿਸਰਚਰ ਸੀਗੇ। ਅਚਨਚੇਤ ਇਸ ਤਰੀਕੇ ਦੀ ਜਿਹੜੀ ਉਹਨਾਂ ਦੀ ਮੌਤ ਦੀ ਖਬਰ ਨੇ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੈਲੀਫੋਰਨੀਆ ਦੇ ਵਿੱਚ ਰਿਪਬਲਿਕਨ ਇਸ ਗੱਲ ਦੇ ਵਿੱਚ ਕਾਮਯਾਬ ਹੋ ਗਏ ਆ ਕਿ ਵੋਟਰ ਆਈਡੀ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਬੈਲਟ ਦੇ ਉੱਤੇ ਨਵੰਬਰ ਮਹੀਨੇ ਦੇ ਵਿੱਚ ਆਊਗੀ। ਸੋ ਇਹ ਨਵੰਬਰ ਮਹੀਨੇ ਦੇ ਵਿੱਚ ਕੀ ਵੋਟਰ ਆਈਡੀ ਰਿਕੁਆਇਰ ਹੋਊਗੀ ਵੋਟ ਪਾਉਣ ਦੇ ਲਈ, ਉਹ ਬੈਲਟ ਦੇ ਉੱਤੇ ਪਹੁੰਚੂਗੀ, ਕਿਉਂਕਿ ਉਹਨਾਂ ਨੇ 9,62,000 ਵੈਲਿਡ ਸਿਗਨੇਚਰ ਜਿਹੜੇ ਆ ਇਕੱਠੇ ਕਰ ਲਏ ਸੀ ਤੇ ਇਹ ਸੈਕਟਰੀ ਆਫ ਸਟੇਟ ਦੱਸ ਰਿਹਾ ਹੈਗਾ। ਤੇ ਹਾਲਾਂਕਿ 8,75,000 ਸਿਗਨੇਚਰ ਚਾਹੀਦੇ ਸੀ, ਉਹਦੇ ਨਾਲ ਜ਼ਿਆਦਾ ਜਿਹੜੇ ਸਿਗਨੇਚਰਸ ਆ ਉਹਨਾਂ ਨੇ ਇਕੱਠੇ ਕਰ ਲਏ ਹੈਗੇ ਆ। ਵੋਟਰਸ ਕਹਿੰਦੇ ਵੀ ਆਪਣੀ ਇਲੈਕਸ਼ਨ ਇੰਟੈਗ੍ਰਿਟੀ ਨੂੰ ਰੀਸਟੋਰ ਕਰਨਗੇ ਸਟੇਟ ਦੇ ਵਿੱਚ। ਸਿਟੀਜ਼ਨਸ਼ਿਪ ਵੈਰੀਫਿਕੇਸ਼ਨ ਹੋਊਗੀ, ਆਡਿਟ ਹੋਊਗਾ ਵੋਟਰ ਰੋਲਸ ਦਾ। ਸੋ ਆਈਡੀ ਰਿਕੁਆਇਰਡ ਹੋਊਗੀ। ਡੀ ਮਾਇਓ ਆ, ਉਹਨਾਂ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾਈ ਹੈਗੀ ਆ। ਕੈਲੀਫੋਰਨੀਆ ਵੋਟਰਸ ਨੂੰ ਹੁਣ ਕੋਈ ਵੀ ਆਇਡੈਂਟੀਫਿਕੇਸ਼ਨ ਰਿਕੁਆਇਰ ਨਹੀਂ ਕਰਦਾ ਜੇ ਤੁਸੀਂ ਵੋਟ ਪਾਉਣ ਜਾਂਦੇ ਹੈਗੇ ਆ। ਪਰ ਇਹ ਰਿਪਬਲਿਕਨ ਬੈਕ ਜਿਹੜੀ ਇਹ ਕੋਸ਼ਿਸ਼ ਹੈਗੀ ਆ, ਇਹ ਡੀਪ ਬਲੂ ਸਟੇਟ ਨੂੰ ਉਹ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਪਰ ਦੂਸਰੇ ਪਾਸੇ ਜਿਹੜੇ ਡੈਮੋਕ੍ਰੇਟਸ ਉਹ ਕਹਿ ਰਹੇ ਆ ਵੀ ਇਹ ਕੋਈ ਵੀ ਇਹਦੇ 'ਚ ਰੌਲਾ ਨਹੀਂ ਹੈ, ਜਿਹੜਾ ਬੰਦਾ ਸਿਟੀਜ਼ਨ ਆ ਉਹ ਹੀ ਜਿਹੜਾ ਵੋਟ ਪਾਉਂਦਾ ਹੈਗਾ। ਬਰਕਲੇ ਇੰਸਟੀਚਿਊਟ ਆਫ ਗਵਰਨਮੈਂਟ ਸਟੱਡੀ ਨੇ ਪੋਲ ਕੰਡਕਟ ਕੀਤੇ ਹੈਗੇ ਆ, ਜਿਸ 'ਚ 44% ਵੋਟਰ ਸਰਵੇ ਕਹਿ ਰਹੇ ਆ ਵੀ ਉਹ ਅਸੀਂ ਇਸ ਹੱਕ ਦੇ ਵਿੱਚ ਆ, ਤੇ 45% ਜਿਹੜੇ ਆ ਅਗੇਂਸਟ ਆ, ਤੇ 12% ਜਿਹੜੇ ਆ ਉਹ ਅਨਡਿਸਾਈਡਡ ਹੈਗੇ ਆ। ਮੇਨ ਦੀ ਗਵਰਨਰ ਜੈਨਟ ਮਿਲਜ਼ ਨੇ ਉਸ ਜਿਹੜੇ ਕਾਨੂੰਨ ਦੇ ਉੱਤੇ ਵੀਟੋ ਕਰ ਦਿੱਤਾ ਹੈ, ਜਿਸ ਦੇ ਨਾਲ ਡਾਟਾ ਸੈਂਟਰ ਦੀ ਕੰਸਟਰਕਸ਼ਨ ਦੇ ਉੱਤੇ ਬੈਨ ਲਾਇਆ ਜਾ ਸਕਦਾ ਸੀਗਾ। ਸੋ ਉਹ ਬੈਨ ਲਾਉਣ ਦੇ ਲਈ ਲੈਜਿਸਲੇਟਿਵ ਜਿਹੜੀ ਸਟੇਟ ਦੀ ਆ, ਉਹਨਾਂ ਨੇ ਦੋਨਾਂ ਚੈਂਬਰਸ ਨੇ ਬਿੱਲ ਪਾਸ ਕਰਕੇ ਗਵਰਨਰ ਜੈਨਟ ਮਿਲਜ਼ ਦੇ ਕੋਲ ਘੱਲ ਦਿੱਤਾ ਸੀਗਾ। ਤੇ ਪਰ ਕਹਿੰਦੇ ਵੀ ਇਹ ਪਹਿਲਾਂ ਹੋਣਾ ਸੀਗਾ ਮੁਲਕ ਦੇ ਵਿੱਚ ਸੂਬੇ ਦੇ ਦੁਆਰਾ ਵੀ ਕੋਈ ਵੀ ਨਵਾਂ ਡਾਟਾ ਸੈਂਟਰ ਕੰਸਟਰਕਸ਼ਨ ਆ ਉਹ ਨਾ ਬਣੇ, ਪਰ ਗਵਰਨਰ ਜੈਨਟ ਮਿਲਜ਼ ਆ ਉਸਨੇ ਇਸ ਨੂੰ ਵੀਟੋ ਕਰ ਦਿੱਤਾ ਹੈਗਾ ਆ। ਇਸ ਮੌਕੇ ਦੁਨੀਆ ਭਰ ਦੇ ਵਿੱਚ ਅਮਰੀਕਾ ਦੇ ਵੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਡਾਟਾ ਸੈਂਟਰਸ ਆ ਰਹੇ ਨੇ। ਡਾਟਾ ਸੈਂਟਰਸ ਨੂੰ ਲੈ ਕੇ ਲੋਕਾਂ ਦੀ ਰਾਏ ਕਾਫੀ ਮਿਲੀ ਜੁਲੀ ਆ ਤੇ ਇਸ ਟਾਈਮ ਉਸ ਦੇ ਵਿਰੋਧ ਖਾਸਾ ਹੋ ਰਿਹਾ ਆ। ਖਾਸ ਕਰਕੇ ਕਹਿੰਦੇ ਵੀ ਬਿਜਲੀ ਦੀ ਜਿਹੜਾ ਉਹਨਾਂ ਨੇ ਖਪਤ ਆ ਉਹ ਬਹੁਤ ਜ਼ਿਆਦਾ ਕਰਨੀ ਆ, ਆਮ ਜਿਹੜੀ ਕਮਿਊਨਿਟੀਜ਼ ਉਹਨਾਂ ਉੱਤੇ ਅਸਰ ਪੈਣਾ ਆ ਤੇ ਇਹਨਾਂ ਨੂੰ ਠੰਡਿਆਂ ਰੱਖਣ ਦੇ ਲਈ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਤੇ ਕਹਿੰਦੇ ਵੀ ਜਿਹੜਾ ਗਰਾਊਂਡ ਵਾਟਰ ਹੁੰਦਾ ਆ, ਅੰਡਰਗਰਾਊਂਡ ਵਾਟਰ, ਉਸ ਦੀ ਬਹੁਤ ਜ਼ਿਆਦਾ ਇਹ ਵਰਤੋਂ ਕਰਦੇ ਆ ਤੇ ਉਹਦੇ ਨਾਲ
ਉਹ ਪਾਣੀ ਜਿਹੜਾ ਉਹ ਘਟ ਜਾਵੇਗਾ। ਸੋ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਲੋਕ ਆ ਉਹ ਨਵੇਂ ਬਣ ਰਹੇ ਡਾਟਾ ਸੈਂਟਰਸ ਦਾ ਵਿਰੋਧ ਕਰ ਰਹੇ ਆ। ਸੋ ਇਹ ਜਿਹੜਾ ਬਿੱਲ ਪਾਸ ਹੋਇਆ ਸੀ, ਜੇ ਇਸ ਦੇ ਉੱਤੇ ਸਾਈਨ ਕਰ ਦਿੰਦੇ ਤਾਂ ਅਗਲੇ 1.5 ਸਾਲ ਦੇ ਲਈ 18 ਮਹੀਨਿਆਂ ਦੇ ਲਈ ਜਿਹੜੀ ਨਵੀਂ ਕੰਸਟਰਕਸ਼ਨ ਆ ਡਾਟਾ ਸੈਂਟਰਸ ਦੀ ਉਹ ਬੰਦ ਜਿਹੜੀ ਉਹ ਹੋ ਜਾਣੀ ਸੀ। ਪਰ ਗਵਰਨਰ ਕਹਿੰਦੇ ਵੀ ਸ਼ਸ਼ੋਪੰਚ ਸੀਗੇ ਵੀ ਬਿੱਲ ਨੂੰ ਸਾਈਨ ਕੀਤਾ ਜਾਵੇ ਜਾਂ ਨਹੀਂ, ਪਰ ਕਹਿੰਦੇ ਵੀ ਇਵੈਂਚੁਅਲੀ ਉਹਨਾਂ ਨੇ ਇਸ ਨੂੰ ਵੀਟੋ ਜਿਹੜਾ ਉਹ ਕਰ ਦਿੱਤਾ। ਕਹਿੰਦੇ ਵੀ ਮੈਂ ਨੈਸੈਸਰੀ ਤੇ ਇੰਪੋਰਟੈਂਟ ਜਿਹੜੇ ਇਸ ਦੇ ਵਿੱਚ ਪੁਆਇੰਟਸ ਨੇ ਤੇ ਇੰਪੈਕਟਸ ਨੇ ਉਹਨਾਂ ਨੂੰ ਜਿਹੜਾ ਉਹ ਦੇਖਿਆ ਜਿਹੜਾ ਉਹ ਹੈਗਾ ਆ। ਸੋ ਇਸ ਲਈ ਉਹਨਾਂ ਨੇ ਕਹਿੰਦੇ ਵੀ ਫੈਸਲਾ ਲਿਆ ਆ ਵੀ ਭਾਈ ਆਪਾਂ ਜਿਹੜਾ ਇਸ ਨੂੰ ਅਜੇ ਬਣਨ ਦਈਏ। ਸੋ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ 800 ਨਵੀਆਂ ਜੌਬਸ, 100 ਹਾਈ ਪੇਇੰਗ ਪਰਮਾਨੈਂਟ ਜੌਬਸ ਇਸ ਦੇ ਨਾਲ ਆਉਣੀਆਂ ਆ ਤੇ ਸਾਡੇ ਸੂਬੇ ਨੂੰ ਪ੍ਰੋਪਰਟੀ ਟੈਕਸ ਰੈਵਨਿਊ ਕਾਫੀ ਜ਼ਿਆਦਾ ਵਧੇਗਾ। ਸੋ ਇਸ ਲਈ ਇਹਨਾਂ ਨੇ ਇਸ ਨੂੰ ਵੀਟੋ ਕਰ ਦਿੱਤਾ। ਅਗਲੀ ਖਬਰ ਜੌਬਸ ਨਾਲ ਰਿਲੇਟਡ ਆ। ਕਹਿੰਦੇ ਵੀ 20,000 ਦੇ ਕਰੀਬ ਜੌਬ ਕੱਟਸ ਹੋਣ ਜਾ ਰਹੇ ਆ ਮੈਟਾ ਤੇ ਮਾਈਕਰੋਸਾਫਟ ਦੇ ਵਿੱਚ। ਸੋ ਸਾਰਿਆਂ ਦੇ ਪਿੱਛੇ ਆਰਟੀਫਿਸ਼ੀਅਲ ਇੰਟੈਲੀਜੈਂਸ ਹੈਗੀ ਆ। ਲੇ ਆਫ ਟੈਕ ਇੰਡਸਟਰੀ 'ਚ ਬਹੁਤ ਤੇਜ਼ੀ ਦੇ ਨਾਲ ਵੱਧ ਰਹੇ ਹੈਗੇ ਆ ਤੇ ਕਹਿੰਦੇ ਵੀ ਮੋਸਟਲੀ ਜਿਹੜੀਆਂ AI ਇਨਫਰਾਸਟਰਕਚਰਸ ਆ ਉਹ ਹੈਲਪ ਕਰ ਰਹੀਆਂ ਜੌਬ ਕੱਟਸ ਦੇ ਵਿੱਚ। ਮੈਟਾ ਨੇ ਇਹ ਕਿਹਾ ਵੀ ਉਹ 10% ਵਰਕਫੋਰਸ ਆਪਣੀ ਕੱਟ ਕਰਨ ਜਾ ਰਹੇ ਹੈਗੇ ਆ ਫॉर द ਫਸਟ ਟਾਈਮ 51 ਸਾਲਾਂ ਦੇ ਇਤਿਹਾਸ ਦੇ ਵਿੱਚ। ਇੰਨਾ ਵੱਡਾ ਜਿਹੜਾ ਨੰਬਰ ਆ ਉਹਨਾਂ ਨੇ ਇਹ ਦੱਸਿਆ ਹੈਗਾ। ਕਹਿੰਦੇ ਇਹਦੇ ਵਿੱਚ ਫੰਡਾਮੈਂਟਲ ਸਟਰਕਚਰਲ ਸ਼ਿਫਟ ਆ ਰਾਦਰ ਦੈਨ ਟੈਂਪਰੇਰੀ ਮਾਰਕੀਟ ਕਰੈਕਸ਼ਨ। ਇਹ ਟੋਨੀ ਟਗਲ ਜੋ ਐਗਜ਼ੀਕਿਊਟਿਵ ਹੈਗੇ ਆ ਲੀਡਰਸ਼ਿਪ ਉੱਥੇ ਦੇ, ਤੇ 20,000 ਟੋਟਲ ਜਿਹੜੀਆਂ ਜੌਬਸ ਆ ਮਾਈਕਰੋਸਾਫਟ ਨੂੰ ਵਿੱਚ ਰਲਾ ਕੇ ਤੇ ਐਮਾਜ਼ੋਨ ਨੂੰ ਵੀ ਰਲਾ ਕੇ ਇਹਨਾਂ ਦਾ ਵੱਡਾ ਜਿਹੜਾ ਅਸਰ ਆ ਉਹ ਪਊਗਾ। ਐਜ਼ ਆਫ ਦਿਸ ਵੀ ਕਹਿੰਦੇ ਵੀ 92,000 ਟੈਕ ਵਰਕਰ ਲੇ ਆਫ ਹੋ ਚੁੱਕੇ ਆ ਸੋ ਫਾਰ 2026 'ਚ। ਸੋ ਲਗਭਗ 1 ਲੱਖ ਟੈਕਨੋਲੋਜੀ ਦੇ ਵਿੱਚ ਜੌਬ ਕਰਨ ਵਾਲੇ ਲੋਕ ਲੇ ਆਫ ਹੋ ਚੁੱਕੇ ਹੈਗੇ ਆ। layoffs.fyi ਜੋ ਜਿਹੜਾ ਇੱਕ ਵੈਬਸਾਈਟ ਆ ਉਹਨਾਂ ਦੇ ਮੁਤਾਬਕ, ਤੇ 2020 ਤੋਂ ਲੈ ਕੇ ਹੁਣ ਤੱਕ 9 ਲੱਖ ਬਣਦਾ ਆ। ਸੋ ਇਹ ਬਹੁਤ ਵੱਡਾ ਜਿਹੜਾ ਨੰਬਰ ਹੈਗਾ ਆ ਜਿਹੜੇ ਲੋਕ ਟੈਕ ਇੰਡਸਟਰੀ ਦੇ ਵਿੱਚੋਂ ਲੇ ਆਫ ਹੋ ਰਹੇ ਹੈਗੇ। ਜੀ ਅਗਲੀ ਜਿਹੜੀਆਂ ਗੱਲਾਂ ਦੇ ਵੱਲ ਹਰਜੋਤ ਸਿੰਘ ਜੀ ਆਪਾਂ ਵੱਧਦੇ ਜਾਈਏ ਤੇ ਇਹਦੇ ਵਿੱਚ ਕਹਿੰਦੇ ਵੀ ਕਾਫੀ ਜਿਹੜੀਆਂ ਇਸ ਟਾਈਮ ਚਰਚਾਵਾਂ ਜਿਹੜੀਆਂ ਚੱਲ ਰਹੀਆਂ। ਇੰਡੀਅਨ ਓਰੀਜਨ ਇੱਕ ਕਪਲ ਆ, ਉਹਨਾਂ ਨੂੰ ਕਹਿੰਦੇ ਵੀ $5 ਮਿਲੀਅਨ ਉਹ ਮਿਲਿਆ ਆ। ਉਹਨਾਂ ਨੂੰ ਲੋਟਰੀ ਦੇ ਵਿੱਚ ਉਹਨਾਂ ਨੇ ਲਗਜ਼ਰੀ ਹੋਮ ਜਿੱਤਿਆ ਸੀਗਾ ਤੇ ਉਸ ਤੋਂ ਬਾਅਦ ਚ ਉਹਨਾਂ ਨੂੰ ਉਹਨਾਂ ਨੇ ਵੇਚ ਦਿੱਤਾ ਤੇ $5 ਮਿਲੀਅਨ ਜਿਹੜੇ ਉਹਨਾਂ ਨੇ ਉੱਥੋਂ ਜਿਹੜੇ ਉਹ ਬਣਾ ਲਏ। ਸੋ ਕਹਿੰਦੇ ਵੀ ਆਸਟ੍ਰੇਲੀਆ ਦੇ ਵਿੱਚ ਇਸ ਗੱਲ ਦੀ ਬੜੀ ਜਿਹੜੀ ਉਹ ਚਰਚਾ ਬਣੀ ਪਈ ਆ। ਅਜੇ ਪਿਛਲੇ ਸਾਲ ਹੀ ਕਹਿੰਦੇ ਵੀ ਇੱਥੇ ਆਸਟ੍ਰੇਲੀਆ 'ਚ ਮੂਵ ਹੋਏ ਸੀ ਤੇ ਲਗਜ਼ਰੀ ਘਰ ਜਿਹੜਾ ਇਹਨਾਂ ਨੇ ਇੱਕ ਲੋਟਰੀ ਦੇ ਵਿੱਚ ਜਿਹੜਾ ਉਹ ਜਿੱਤ ਲਿਆ ਤੇ ਉਹਨੂੰ ਵੇਚ ਕੇ ਹੁਣ $5 ਮਿਲੀਅਨ ਜਿਹੜੇ ਕਮਾ ਲਏ ਆ। ਸੋ ਕਈ ਵਾਰੀ ਹਰਜੋਤ ਸਿੰਘ ਜੀ ਕਿਸਮਤ ਇਸ ਤਰੀਕੇ ਦੇ ਨਾਲ ਵੀ ਜਿਹੜੀ ਲੋਕਾਂ ਦੀ ਆ ਉਹ ਬਦਲ ਜਾਂਦੀ ਹੈਗੀ ਆ। ਸੋ $5 ਮਿਲੀਅਨ ਦਾ ਜਿਹੜਾ ਫਾਇਦਾ ਕਹਿ ਸਕਦੇ ਵੀ ਉਹਨਾਂ ਨੂੰ ਓਵਰਆਲ ਇਸ 'ਚ ਹੋ ਗਿਆ। ਅਗਲੀ ਖਬਰ ਜੇ ਸਾਂਝੀ ਕਰਦੇ ਜਾਈਏ ਉਹ ਤੋਂ ਬਾਅਦ ਫਿਰ ਆਪਾਂ ਕਰੰਸੀ ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਹਾਂ। ਤੇ ਓਕਲੈਂਡ ਦੇ ਵਿੱਚ 1/3 ਜਿਹੜੇ ਆਫਿਸ ਸਪੇਸ ਆ ਉਹ ਖਾਲੀ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨਾ ਬੁਰਾ ਹਾਲ ਹੈਗਾ ਇਕਨੋਮੀ ਦਾ। ਰੀਅਲ ਸਟੇਟ ਫਰਮ ਕਸ਼ਮੈਨ ਤੇ ਵੇਕਫੀਲਡ ਉਹਨਾਂ ਨੇ ਰਿਪੋਰਟ ਕੀਤਾ ਵੀ ਜਿਹੜੀ ਹਾਈ ਕਮਰਸ਼ੀਅਲ ਵੇਕੈਂਸੀ ਰੇਟ ਆ ਉਹ ਕਾਫੀ ਜ਼ਿਆਦਾ ਆ ਬੇ ਏਰੀਏ ਦੇ ਸ਼ਹਿਰਾਂ ਦੇ ਵਿੱਚ। ਤੇ ਓਕਲੈਂਡ ਦੇ ਵਿੱਚ 38% ਡਾਊਨਟਾਊਨ ਜਿਹੜੀ ਆਫਿਸ ਸਪੇਸ ਆ ਉਹ ਐਮਪਟੀ ਆ ਫਸਟ ਕੁਆਰਟਰ ਆਫ ਦਿਸ ਈਅਰ। ਸੋ ਉਸ ਕਰਕੇ ਜਿਹੜਾ ਕਾਉਂਟੀ ਨੂੰ ਜਾਂ ਸਿਟੀ ਨੂੰ ਟੈਕਸ ਵੀ ਨਹੀਂ ਆਉਂਦਾ ਹੈਗਾ ਤੇ ਜਿਹੜੇ ਬਿਜ਼ਨਸ ਓਨਰਸ ਆ ਉਹ ਵੀ ਮਨੀ ਲੂਜ਼ ਕਰ ਰਹੇ ਹੈਗੇ ਆ। ਓਕਲੈਂਡ ਡਾਊਨਟਾਊਨ ਦੇ ਵਿੱਚ ਵੈਕੈਂਸੀ ਰੇਟ ਜਿਹੜਾ 2019 ਨਾਲੋਂ ਤਾਂ ਥੋੜਾ ਜਿਹਾ ਅਪ ਹੋਇਆ ਪਰ ਓਵਰਆਲ ਹਜੇ ਵੀ ਜਿਹੜਾ ਕਾਫੀ ਡਾਊਨ ਹੈਗਾ ਜੀ। ਤੇ ਹਰਜੋਤ ਸਿੰਘ ਜੀ ਜਾਂਦਿਆਂ ਦੇ ਖਬਰ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਗਵਰਨਰ ਦੇ ਕੈਂਡੀਡੇਟਸ ਆ ਉਹਨਾਂ ਵਿੱਚ ਜਿਹੜਾ ਟੌਮ ਸਟਾਇਰ ਬਿਲੀਅਨੇਅਰ ਇਨਵਾਇਰਨਮੈਂਟਲ ਐਕਟਿਵਿਸਟ ਆ, ਆਪਣੇ ਆਪ ਨੂੰ ਸੈਲਫ ਸਟਾਈਲਡ ਪ੍ਰੋਗਰੈਸਿਵ ਕੈਂਡੀਡੇਟ ਜੋ ਕਹਿੰਦਾ ਆ, ਉਹਨੇ $132 ਮਿਲੀਅਨ ਆਲਰੇਡੀ ਸਪੈਂਡ ਕਰਤਾ ਕੈਂਪੇਨ ਦੇ ਉੱਤੇ ਗਵਰਨਰ ਦੇ ਜਿਹੜੇ ਉਹ ਕੈਂਪੇਨ ਦੇ ਵਿੱਚ। ਤੇ ਕਹਿੰਦੇ ਵੀ ਸੂਬੇ ਦੇ ਇਤਿਹਾਸ ਦੇ ਵਿੱਚ ਸਭ ਤੋਂ ਮਹਿੰਗਾ ਜਿਹੜਾ ਗਵਰਨਟੋਰੀਅਲ ਕੈਂਪੇਨ ਇਹ ਬਣਿਆ ਹੈਗਾ ਆ। ਸੋ ਕਹਿੰਦੇ ਵੀ ਇੰਟਰਨੈਟ ਟੀਵੀ ਦੇ ਉੱਤੇ ਸਪੈਸ਼ਲ ਇੰਟਰਸਟ ਗਰੁੱਪ ਦੇ ਉੱਤੇ ਸਾਰੇ ਪਾਸੇ ਜਿਹੜੀ ਇਸ ਦੀ ਐਡਵਰਟਾਈਜ਼ਮੈਂਟ ਆ ਉਹ ਛਾਈ ਪਈ ਹੈਗੀ ਆ।
ਤੇ ਹੁਣ ਜਦ ਅਧਿਕਾਰੀ ਮੇਲ ਆਊਟ ਬੈਲਟਸ ਜਿਹੜੇ ਉਹ ਘੱਲਣ ਦੇ ਲਈ ਰੈਡੀ ਹੈਗੇ ਆ 2 ਜੂਨ ਦੀ ਪ੍ਰਾਇਮਰੀ ਤੋਂ ਪਹਿਲਾਂ। ਸੋ ਇਸ ਤੋਂ ਬਾਅਦ ਚ ਦੂਜੇ ਨੰਬਰ ਤੇ ਜਿਹੜਾ ਹਰਜੋਤ ਸਿੰਘ ਜੀ ਸੈਨੋਜ਼ੇ ਦਾ ਮੇਅਰ ਮੈਟ ਮਹਾਨ ਉਹ ਆਉਂਦਾ ਆ, ਜਿਹੜਾ 5% ਪੋਲ ਕਰ ਰਿਹਾ ਆ। ਉਹਨੇ $13 ਮਿਲੀਅਨ ਫੰਡ ਰੇਜ਼ ਕੀਤੇ ਕਿਉਂਕਿ ਇਹ ਸਿਲੀਕਨ ਵੈਲੀ ਤੋਂ ਆ। ਤੀਜੇ ਨੰਬਰ ਦੇ ਉੱਤੇ ਕੇਟੀ ਪੋਰਟਰ ਰਹੀ ਆ $2.8 ਮਿਲੀਅਨ, ਹੈਵੀਅਰ ਬਸੇਰਾ ਨੇ 1 ਮਿਲੀਅਨ, ਐਂਟੋਨੀਓ ਵਿਲਾਗਰੋਸਾ ਨੇ 707,000 ਅਤੇ ਟੋਨੀ ਥਰਮੋਂਡ ਨੇ $62,000 ਹੀ ਜਿਹੜਾ ਉਹ ਰੇਜ਼ ਜਿਹੜਾ ਉਹ ਕੀਤਾ ਸੀਗਾ। ਟੌਮ ਸਟਾਇਰ ਨੂੰ ਆਲਰੇਡੀ ਆਈ ਥਿੰਕ ਉਹਨਾਂ ਨੇ ਵੀ ਬਰਨੀ ਸੈਂਟਰ ਨੇ ਵੀ ਐਂਡੋਰਸ ਇਸ ਦੇ ਵਿੱਚ ਕਰ ਦਿੱਤਾ ਹੈਗਾ ਆ, ਪਰ ਰਿਕਾਰਡ ਤੋੜ $132 ਮਿਲੀਅਨ ਉਸਨੇ ਆਪਣੇ ਇਸ ਦੇ ਵਿੱਚ ਲਾ ਦਿੱਤੇ ਆ ਕੈਲੀਫੋਰਨੀਆ ਦੇ ਗਵਰਨਰ ਬਣਨ ਦੇ ਲਈ। ਬੀਤੇ ਦਿਨਾਂ ਦੇ ਵਿੱਚ ਜਦ ਡਿਬੇਟ ਉਹ ਹੋਇਆ ਸੀਗਾ, ਇਸ ਦੇ ਵਿੱਚ ਪੋਲਿੰਗ 'ਚ ਦੂਜੇ ਨੰਬਰ ਦੇ ਉੱਤੇ ਆ ਰਿਹਾ ਸੀਗਾ ਸਟੀਵ ਹਿਲਟਨ ਤੋਂ ਬਾਅਦ ਦੇ ਵਿੱਚ। ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਰਿਹਾ, ਪਾਕਿਸਤਾਨ ਦੇ 284 ਰੁਪਏ ਤੇ 26 ਪੈਸੇ, ਇੰਡੀਆ ਦੇ 94 ਰੁਪਏ ਤੇ 6 ਪੈਸੇ। ਮਾਰਕੀਟਸ ਦੇ ਵਿੱਚ ਡਾਓ ਜੋਨ ਅੱਜ 80 ਪੁਆਇੰਟ ਘਟ ਕੇ 49,231 ਤੇ, S&P 57 ਪੁਆਇੰਟ ਵੱਧ ਕੇ 7165, ਨੈਸਡੈਕ 300 ਤੇ 98 ਪੁਆਇੰਟ ਵੱਧ ਕੇ 24,836 ਤੇ ਬੰਦ ਹੋਇਆ। ਸੋਨੇ ਦਾ ਭਾਅ $4725 ਪ੍ਰਤੀ ਟਰੋਏ ਆਉਂਸ, ਕੱਚੇ ਤੇਲ ਦੀ ਕੀਮਤ $95 ਪ੍ਰਤੀ ਬੈਰਲ, 10 ਈਅਰ ਯੀਲਡ 4.3%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 77,479 ਤੇ ਇਥੀਰੀਅਮ 2300 ਤੇ 17 US$ ਦੇ ਬਰਾਬਰ ਚੱਲ ਰਿਹਾ ਹੈਗਾ ਆ। ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।